ਤੇ ਅਗਲੀ ਜਿਹੜੀ ਖਬਰ ਆ ਉਹ ਯਮਨ ਦੇ ਹੂਤੀਆਂ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਮਿਡਲ ਈਸਟ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਜਿਹੜਾ ਤਣਾਅ ਉਹ ਵਧਿਆ ਪਿਆ ਈਰਾਨ ਦੇ ਮਾਮਲੇ ਦੇ ਉੱਤੇ ਆਪਾਂ ਪਹਿਲਾਂ ਹੀ ਗੱਲ ਜਿਹੜੀ ਹੈ ਕਰਕੇ ਹਟੇ ਆ। ਇਸ ਟਾਈਮ ਦੀ ਵੱਡੀ ਖਬਰ ਜਿਹੜੀ ਰੋਇਟਰ ਦੇ ਹਵਾਲੇ ਦੇ ਨਾਲ ਆ ਰਹੀ ਹੈ, ਇਸ ਗੱਲ ਦਾ ਦਾਅਵਾ ਕੀਤਾ ਜਾ ਰਿਹਾ ਕਿ ਜਿਹੜੇ ਯਮਨ ਦੇ ਹੂਤੀ ਨੇ ਉਹਨਾਂ ਨੇ ਸਾਊਦੀ ਅਰਬ ਦੇ ਵਿਰੁੱਧ ਜਿਹੜੀ ਸਮੁੰਦਰੀ ਨਾਕਾਬੰਦੀ ਆ ਉਹਦਾ ਐਲਾਨ ਕਰ ਦਿੱਤਾ ਹੈ ਤੇ ਦੱਸਿਆ ਗਿਆ ਕਿ ਸਾਊਦੀ ਅਰਬ ਨੂੰ ਇਸ ਦੇ ਨਾਲ ਖਾਸਾ ਜਿਹੜਾ ਅਸਰ ਪਊਗਾ ਤੇ ਇਸ ਕਦਮ ਦੇ ਨਾਲ ਇਸ ਇਲਾਕੇ ਦੇ ਵਿੱਚ ਜਿਹੜੇ ਤਣਾਅ ਉਹ ਵਧਣ ਦੀ ਪੂਰੀ ਸੰਭਾਵਨਾ ਤੇ ਇਸ ਟਾਈਮ ਜਿਹੜਾ ਗਲਫ ਉਸ ਤੋਂ ਬਾਹਰ ਜਿਹੜੀ ਗਲੋਬਲ ਊਰਜਾ ਦੀ ਜਿਹੜੀ ਸਪਲਾਈ ਹੈ ਤੇ ਵਪਾਰ ਉਹ ਪ੍ਰਭਾਵਿਤ ਹੋਣ ਦਾ ਪੂਰਾ ਖਤਰਾ ਹੈ। ਸੋ ਹੂਤੀ ਹਥਿਆਰਬੰਦ ਬਲਾਂ ਨੇ ਜਿਹੜਾ ਇੱਕ ਬਿਆਨ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ I4NI ਜਿਵੇਂ ਨੂੰ ਤਿਵੇਂ ਉਹਦੇ ਸਿਧਾਂਤ ਦੇ ਮੁਤਾਬਕ ਕਹਿੰਦੇ ਅਸੀਂ ਸਾਊਦੀ ਅਰਬ ਦੇ ਵਿਰੁੱਧ ਜਿਹੜਾ ਤੁਰੰਤ ਪ੍ਰਭਾਵ ਦੇ ਨਾਲ ਸਮੁੰਦਰੀ ਪਾਬੰਦੀ ਲਾਉਣ ਜਾ ਰਹੇ ਹਾਂ ਤੇ ਇਹ ਫੈਸਲਾ ਕਹਿੰਦੇ ਵੀ ਤਾਂ ਲਿਆ ਗਿਆ ਕਿਉਂਕਿ ਯਮਨ ਤੇ ਸਾਊਦੀ ਅਰਬ ਨੇ ਜਿਹੜੀ ਆ ਪਾਬੰਦੀ ਲਾਈ ਸੀ ਤੇ ਉਹ ਅਨਿਆਂਪੂਰਨ ਹੈ, ਜ਼ੁਲਮ ਭਰੀ ਬਲੌਕੇਡ ਆ ਉਹ ਤੇ ਉਹਦੇ ਜਵਾਬ ਦੇ ਵਿੱਚ ਅਸੀਂ ਜਿਹੜਾ ਉਹ ਲਿਆ ਇਹ ਫੈਸਲਾ। ਸਾਊਦੀ ਅਰਬ ਵੱਲੋਂ ਹਲੇ ਇਹਦੇ ਤੇ ਕੋਈ ਟਿੱਪਣੀ ਨਹੀਂ ਆਈ। ਸਾਊਦੀ ਅਰਬ ਦਾ ਰੁਖ ਇਹ ਹੈ ਕਿ ਉਹਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ। ਹੂਤੀ ਜਿਹੜਾ ਨੇ ਇਸ ਕਦਮ ਨੂੰ ਸਾਊਦੀ ਅਰਬ ਦੇ ਦੁਆਰਾ ਸਾਲਾਂ ਤੋਂ ਕੀਤੀ ਜਾ ਰਹੀ ਨਾਕੇਬੰਦੀ ਦਾ ਬਦਲਾ ਦੱਸ ਰਹੇ ਨੇ ਤੇ ਤੇਲ ਦੀ ਸਪਲਾਈ ਤੇ ਜੇਕਰ ਆਪਾਂ ਇੱਕ ਮੋਟੀ ਜੀ ਨਜ਼ਰ ਮਾਰੀਏ ਤਾਂ ਬੈਬ ਐਲ ਮੰਡੇਬ ਜਿਹੜਾ ਸਟੇਟ ਉਹ ਪੂਰੀ ਤਰ੍ਹਾਂ ਬੰਦ ਹੋਣ ਦੇ ਨਾਲ ਜਿਹੜੇ ਏਸ਼ੀਆ ਨੂੰ ਸਾਊਦੀ ਤੇਲ ਦੀ ਨਿਰਯਾਤ ਹੁੰਦੀ ਆ ਉਹ ਰੁਕ ਜੂਗੀ, ਜਿਹਦੇ ਨਾਲ ਗਲੋਬਲ ਤੇਲ ਸਪਲਾਈ ਦੇ ਵਿੱਚ 7% ਦੀ ਜਿਹੜੀ ਕਮੀ ਆ ਉਹ ਆ ਸਕਦੀ ਆ। ਸੋ ਵਿਸ਼ਲੇਸ਼ਕਾਂ ਦਾ ਮੰਨਣਾ ਇਹ ਵੀ ਹੈ ਵੀ ਜੇਕਰ ਭਾਵੇਂ ਕਿਸੇ ਜਹਾਜ਼ ਤੇ ਹਮਲਾ ਨਾ ਵੀ ਹੋਵੇ ਫਿਰ ਵੀ ਇਸ ਐਲਾਨ ਦੇ ਨਾਲ ਲਾਲ ਸਾਗਰ ਦੇ ਵਿੱਚ ਸਮੁੰਦਰੀ ਜਹਾਜ਼ਾਂ ਦੀ ਜਿਹੜੀ ਆਵਾਜਾਈ ਆ ਉਹ ਪ੍ਰਭਾਵਿਤ ਹੋ ਸਕਦੀ ਹੈ। ਸੋ ਇਹ ਤਣਾਅ ਜਿਹੜਾ ਉਹ ਇੱਕ ਹੋਰ ਪਹਿਲੂ ਤੋਂ ਵੀ ਹੁਣ ਵਾਧਾ ਨਜ਼ਰ ਆ ਰਿਹਾ ਜੀ। ਤੇ ਅਗਲੀ ਜਿਹੜੀ ਖਬਰ ਆ ਉਹ ਯਮਨ ਦੇ ਹੂਤੀਆਂ ਦੇ ਨਾਲ ਜੁੜੀ ਹੋਈ ਹੈ ਕਿਉਂਕਿ ਆਪਾਂ ਨੂੰ ਪਤਾ ਹੀ ਹੈ ਮਿਡਲ ਈਸਟ ਦੇ ਵਿੱਚ ਇਸ ਟਾਈਮ ਬਹੁਤ ਜ਼ਿਆਦਾ ਜਿਹੜਾ ਤਣਾਅ ਉਹ ਵਧਿਆ ਪਿਆ ਈਰਾਨ ਦੇ ਮਾਮਲੇ ਦੇ ਉੱਤੇ ਆਪਾਂ ਪਹਿਲਾਂ ਹੀ ਗੱਲ ਜਿਹੜੀ ਕਰਕੇ ਹਟੇ ਆ। ਇਸ ਟਾਈਮ ਦੀ ਵੱਡੀ ਖਬਰ ਜਿਹੜੀ ਰੋਇਟਰ ਦੇ ਹਵਾਲੇ ਦੇ ਨਾਲ ਆ ਰਹੀ ਹੈ, ਇਸ ਗੱਲ ਦਾ ਦਾਅਵਾ ਕੀਤਾ ਜਾ ਰਿਹਾ ਕਿ ਜਿਹੜੇ ਯਮਨ ਦੇ ਹੂਤੀ ਨੇ ਉਹਨਾਂ ਨੇ ਸਾਊਦੀ ਅਰਬ ਦੇ ਵਿਰੁੱਧ ਜਿਹੜੀ ਸਮੁੰਦਰੀ ਨਾਕਾਬੰਦੀ ਆ ਉਹਦਾ ਐਲਾਨ ਕਰ ਦਿੱਤਾ ਤੇ ਦੱਸਿਆ ਗਿਆ ਕਿ ਸਾਊਦੀ ਅਰਬ ਨੂੰ ਇਸ ਦੇ ਨਾਲ ਖਾਸਾ ਜਿਹੜਾ ਅਸਰ ਪਊਗਾ ਤੇ ਇਸ ਕਦਮ ਦੇ ਨਾਲ ਇਸ ਇਲਾਕੇ ਦੇ ਵਿੱਚ ਜਿਹੜੇ ਤਣਾਅ ਉਹ ਵਧਣ ਦੀ ਪੂਰੀ ਸੰਭਾਵਨਾ ਤੇ ਇਸ ਟਾਈਮ ਜਿਹੜਾ ਗਲਫ ਉਸ ਤੋਂ ਬਾਹਰ ਜਿਹੜੀ ਗਲੋਬਲ ਊਰਜਾ ਦੀ ਜਿਹੜੀ ਸਪਲਾਈ ਹੈ ਤੇ ਵਪਾਰ ਉਹ ਪ੍ਰਭਾਵਿਤ ਹੋਣ ਦਾ ਪੂਰਾ ਖਤਰਾ ਹੈ। ਸੋ ਹੂਤੀ ਹਥਿਆਰਬੰਦ ਬਲਾਂ ਨੇ ਜਿਹੜਾ ਇੱਕ ਬਿਆਨ ਜਾਰੀ ਕੀਤਾ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ I4NI ਜਿਵੇਂ ਨੂੰ ਤਿਵੇਂ ਉਹਦੇ ਸਿਧਾਂਤ ਦੇ ਮੁਤਾਬਕ ਕਹਿੰਦੇ ਅਸੀਂ ਸਾਊਦੀ ਅਰਬ ਦੇ ਵਿਰੁੱਧ ਜਿਹੜਾ ਤੁਰੰਤ ਪ੍ਰਭਾਵ ਦੇ ਨਾਲ ਸਮੁੰਦਰੀ ਪਾਬੰਦੀ ਲਾਉਣ ਜਾ ਰਹੇ ਹਾਂ ਤੇ ਇਹ ਫੈਸਲਾ ਕਹਿੰਦੇ ਵੀ ਤਾਂ ਲਿਆ ਗਿਆ ਕਿਉਂਕਿ ਯਮਨ ਤੇ ਸਾਊਦੀ ਅਰਬ ਨੇ ਜਿਹੜੀ ਆ ਪਾਬੰਦੀ ਲਾਈ ਸੀ ਤੇ ਉਹ ਅਨਿਆਂਪੂਰਨ ਹੈ, ਜ਼ੁਲਮ ਭਰੀ ਬਲੌਕੇਡ ਆ ਉਹ ਤੇ ਉਹਦੇ ਜਵਾਬ ਦੇ ਵਿੱਚ ਅਸੀਂ ਜਿਹੜਾ ਉਹ ਲਿਆ ਇਹ ਫੈਸਲਾ। ਸਾਊਦੀ ਅਰਬ ਵੱਲੋਂ ਹਲੇ ਇਹਦੇ ਤੇ ਕੋਈ ਟਿੱਪਣੀ ਨਹੀਂ ਆਈ। ਸਾਊਦੀ ਅਰਬ ਦਾ ਰੁਖ ਇਹ ਹੈ ਕਿ ਉਹਨਾਂ ਨੇ ਕੋਈ ਟਿੱਪਣੀ ਨਹੀਂ ਕੀਤੀ। ਹੂਤੀ ਜਿਹੜਾ ਨੇ ਇਸ ਕਦਮ ਨੂੰ ਸਾਊਦੀ ਅਰਬ ਦੇ ਦੁਆਰਾ ਸਾਲਾਂ ਤੋਂ ਕੀਤੀ ਜਾ ਰਹੀ ਨਾਕੇਬੰਦੀ ਦਾ ਬਦਲਾ ਦੱਸ ਰਹੇ ਨੇ ਤੇ ਤੇਲ ਦੀ ਸਪਲਾਈ ਤੇ ਜੇਕਰ ਆਪਾਂ ਇੱਕ ਮੋਟੀ ਜੀ ਨਜ਼ਰ ਮਾਰੀਏ ਤਾਂ ਬੈਬ ਐਲ ਮੰਡੇਬ ਜਿਹੜਾ ਸਟੇਟ ਉਹ ਪੂਰੀ ਤਰ੍ਹਾਂ ਬੰਦ ਹੋਣ ਦੇ ਨਾਲ ਜਿਹੜੇ ਏਸ਼ੀਆ ਨੂੰ ਸਾਊਦੀ ਤੇਲ ਦੀ ਨਿਰਯਾਤ ਹੁੰਦੀ ਆ ਉਹ ਰੁਕ ਜੂਗੀ, ਜਿਹਦੇ ਨਾਲ ਗਲੋਬਲ ਤੇਲ ਸਪਲਾਈ ਦੇ ਵਿੱਚ 7% ਦੀ ਜਿਹੜੀ ਕਮੀ ਆ ਉਹ ਆ ਸਕਦੀ ਆ। ਸੋ ਵਿਸ਼ਲੇਸ਼ਕਾਂ ਦਾ ਮੰਨਣਾ ਇਹ ਵੀ ਹੈ ਵੀ ਜੇਕਰ ਭਾਵੇਂ ਕਿਸੇ ਜਹਾਜ਼ ਤੇ ਹਮਲਾ ਨਾ ਵੀ ਹੋਵੇ ਫਿਰ ਵੀ ਇਸ ਐਲਾਨ ਦੇ ਨਾਲ ਲਾਲ ਸਾਗਰ ਦੇ ਵਿੱਚ ਸਮੁੰਦਰੀ ਜਹਾਜ਼ਾਂ ਦੀ ਜਿਹੜੀ ਆਵਾਜਾਈ ਆ ਉਹ ਪ੍ਰਭਾਵਿਤ ਹੋ ਸਕਦੀ ਹੈ। ਸੋ ਇਹ ਤਣਾਅ ਜਿਹੜਾ ਉਹ ਇੱਕ ਹੋਰ ਪਹਿਲੂ ਤੋਂ ਵੀ ਹੁਣ ਵਾਧਾ ਨਜ਼ਰ ਆ ਰਿਹਾ ਜੀ।